ਤੇ ਜਿਨ੍ਹਾਂ ਨੂੰ ਖਰਚ ਹੋਇਆ ਨਾ ਕਦਰ ਵੀ ਉਹਨਾਂ ਨੇ ਇਸਲਾਮ ਦੀ ਤੇ ਸਾਡਾ ਖਰਚ ਕੋਈ ਨਹੀਂ ਨਾ ਹੋਇਆ ਤੇ ਸਾਨੂੰ ਕਦਰ ਵੀ ਕੋਈ ਨਹੀਂ ਹੈਗੀ। ਇਹਦੇ ਬਾਰੇ ਤੁਸੀਂ ਆਪਣਾ ਇਹਦੀ ਮਹਿਫਲ ਬਹੁਤ ਪਿਆਰੀ ਹੈ, ਅੱਲਾਹ ਰਸੂਲ ਦੀ ਗੱਲ ਹੋ ਰਹੀ ਹੈ। ਕੀ ਬਾਤ ਸੈਯਦ ਫਕੀਰ ਦਾ ਦਰਬਾਰ ਹੈ ਜੀ, ਸਾਰੇ ਭਰਾ ਰਲ ਕੇ ਬੈਠੇ, ਬੜੀਆਂ ਪਿਆਰੀਆਂ ਗੱਲਾਂ ਹੋਈਆਂ, ਬਹੁਤ ਮਜ਼ਾ ਆ ਰਿਹਾ। ਕੀ ਬਾਤ। ਲੇਕਿਨ ਦੂਸਰੀ ਗੱਲ ਆ ਗਈ ਕਿ ਜਿਹੜੇ ਪੜ੍ਹੇ ਲਿਖੇ ਲੋਕ ਸੁਲਝੇ ਲੋਕ ਨੇ ਉਹੀ ਗੱਲ ਕਰ ਸਕਦੇ ਨੇ, ਅਸੀਂ ਪੱਠੇ ਵੱਢੂ ਬੰਦੇ ਆ, ਅਸੀਂ ਸੁਣਨ ਵਾਲੇ ਲੋਕ। ਤੇ ਉਹ ਵੇਖੋ ਨਾ, ਇੱਕ ਵਾਰੀ ਗੱਲ ਸੁਣੀ ਸੀ ਅਸੀਂ ਕਿ ਕਾਇਦੇ ਆਜ਼ਮ ਨੇ ਤਕਰੀਰ ਕੀਤੀ ਮਨਾਰੇ ਪਾਕਿਸਤਾਨ ਨਵੀਂ ਤੇ ਉਹਨੇ ਆਖਿਆ ਜੀ ਗਾਮੇ ਭਲਵਾਨ ਨੂੰ ਬੁਲਾਓ। ਅੱਛਾ। ਉਸ ਵੇਲੇ ਬੜਾ ਅਲ ਮਸ਼ਹੂਰ ਆਦਮੀ ਸੀ, ਕੁਲਨ ਕਲਾਨ ਪਹਿਲਵਾਨ ਸੀ, ਪੂਰੀ ਦੁਨੀਆ ਦੇ ਪਹਿਲਵਾਨ ਸੀ। ਅੱਛਾ। ਉਹਨੂੰ ਆਖਿਆ ਉਹਨੂੰ ਬੁਲਾਓ, ਉਹਨੂੰ ਬੁਲਾ ਕੇ ਤੂੰ ਸਟੇਜ ਤੇ ਖਿਲਾਰਿਆ। ਲਓ ਜੀ, ਇਹ ਭਲਵਾਨ ਸਾਹਿਬ ਨੇ ਬੜੇ ਜੰਗਜੂ ਨੇ, ਜ਼ੋਰ ਵਾਲੇ ਨੇ, ਗੱਲ ਕਰਨ ਕੋਈ ਮਹਿਫਲ ਦੇ ਸਾਹਮਣੇ ਭਲਵਾਨਾਂ ਨੂੰ ਕਮੜੀਆਂ ਛੁੱਟ ਗਈਆਂ। ਅੱਛਾ। ਤੇ ਗੱਲ ਨਾ ਆਵੇ। ਉਹਨੇ ਆਖਿਆ ਜੀ ਹਰ ਖਾੜੇ ਦਾ ਭਲਵਾਨ ਆਪਣਾ ਆਪਣਾ ਹੁੰਦਾ ਹੈ। ਕਾਇਦੇ ਆਜ਼ਮ ਨੇ ਆਖਿਆ ਅੱਛਾ ਆਪਣਾ ਆਪਣਾ ਹਰ ਖਾੜੇ ਦਾ ਭਲਵਾਨ ਹੁੰਦਾ ਹੈ। ਅੱਛਾ। ਬੜੀ ਗੱਲ ਹੁਣ ਕਿੱਦਾਂ ਭਲਵਾਨ ਹੈ, ਗੱਲ ਨਹੀਂ ਕਰ ਸਕਦਾ। ਇਹ ਵੰਡਾਂ ਅੱਲਾ ਨੇ ਵੰਡੀਆਂ ਨੇ ਨਾ, ਅੱਲਾ ਵਾਲੀਆਂ ਜੁਮੇ ਲਾਈਆਂ ਨੇ, ਇਨਾਮ ਅਦਾ ਕੀਤੇ ਨੇ ਅੱਲਾਹ ਪਾਕ ਨੇ। ਡਿਊਟੀਆਂ ਦੇ ਇੱਕ ਨਿਜ਼ਾਮ ਦੇ ਨਜ਼ਰੀਆ ਹੈ ਨਾ, ਚੱਲ ਰਿਹਾ ਇਸ ਤਰ੍ਹਾਂ। ਹਰ ਬੰਦਾ ਗੱਲ ਕਰਨੀ ਸ਼ੁਰੂ ਕਰੇ, ਸੁਣੇ ਕੌਣ? ਬਿਲਕੁਲ ਸਹੀ। ਕੋਈ ਸੁਣਨ ਵਾਲਾ, ਕੋਈ ਸੁਣਾਉਣ ਵਾਲਾ, ਕੋਈ ਇਲਮ ਵਾਲਾ, ਕੋਈ ਬੇਇਲਮ। ਅੱਲਾਹ ਦੀਆਂ ਇਹ ਨਿਜ਼ਾਮ ਹੈ, ਅੱਲਾਹ ਦੀਆਂ ਮਿਹਰਬਾਨੀ, ਹਰ ਚੀਜ਼ ਅੱਲਾਹ ਦੀ ਮਿਹਰਬਾਨੀ। ਬੜੀ ਪਿਆਰੀ ਗੱਲ ਕੀਤੀ। ਫੇਰ ਉਹ ਜਨਾਬ ਕਾਇਦੇ ਆਜ਼ਮ ਨੇ ਤਕਰੀਰ ਕੀਤੀ। ਅੱਛਾ। ਲੋਕਾਂ ਸੁਣੀ, ਖੁਸ਼ ਹੋਏ, ਬੜਾ ਮਜ਼ਾ ਆਇਆ। ਤਕਰੀਰ ਸਪੀਕਰ ਸਨ, ਤਕਰੀਰ ਕਰਨ ਵਾਲੇ ਸਨ, ਬੋਲਣ ਵਕੀਲ। ਗੱਲ ਕਰਨ ਦਾ ਮਕਸਦ ਇਹ ਦਾ ਕੰਮ ਹੀ ਬੋਲਣਾ। ਹਰ ਖਾੜੇ ਦਾ, ਹਰ ਮਹਿਫਲ ਦਾ ਆਪਣਾ ਆਪਣਾ ਭਲਵਾਨ। ਅਸੀਂ ਤਾਂ ਸੁਣਨ ਵਾਲੇ ਆ, ਸਾਡੀ ਗੱਲ ਕਬੂਲੀਅਤ ਹੋ ਜਾਏ, ਜੋ ਚੰਗੀ ਮੜੀ ਹੈਗੀ ਹੈ। ਔਰ ਮੈਂ ਹਾਜੀ ਸਾਹਿਬ ਵੀ ਸਾਡੇ ਇਸ ਪ੍ਰੋਗਰਾਮ ਦੇ ਇਹ ਵੱਡਾ ਅੱਜ ਖੈਰ ਨਾ ਕਰਕੇ ਆਏ ਨੇ, ਥੋੜੇ ਦਿਨ ਹੋਏ ਨੇ। ਮਾਸ਼ਾਅੱਲਾ, ਅੱਲਾਹ ਇਹਨਾਂ ਦਾ ਕਬੂਲ ਕਰੇ। ਅੱਲਾਹ ਤਾਲਾ ਸਭ ਨੂੰ ਜਾਏ, ਅੱਲਾਹ ਹਰ ਨੂੰ ਜਾਵੇ, ਉਹਨਾਂ ਨੂੰ ਛੱਡੇ, ਉਹਨਾਂ ਦੇ ਅੱਲਾਹ ਮੇਰੇ ਦੁਆ ਕਰਨਾ ਕਰੇ, ਹਰ ਨੂੰ ਛੱਡੇ। ਬੜੇ ਅੱਛੇ ਆਦਮੀ ਕਰਕੇ ਇੱਕ ਦਿਨ ਵਿੱਚ ਮਸੀਤ ਦੇ ਆਪਾਂ ਹਜ਼ਰਤ ਲਿਖਣ ਦੇ ਬਿਆਨ ਰਾਤ 18 ਸਾਲ ਦੀ ਕੱਟੀ ਮੈਂ ਆਸਮਾਨ ਆ ਕੇ ਫੇਰ ਜ਼ਮੀਨ ਤੇ ਵੇਖੇ ਤਿੰਨ ਨਿਸ਼ਾਨ ਬਿਸਤਰੇ ਹੋਵੇ ਗਰਮ ਸੀ ਕੁੜੀ ਹਲਦੀ ਜਾਨ ਪਾਣੀ ਡੁੱਲਿਆ ਉਦੂ ਦਾ ਉਸੇ ਤਰ੍ਹਾਂ ਪਛਾਣ ਉਦੋਂ ਸਭ ਸਹਾਬੀ ਮੰਨ ਗਏ ਹਜ਼ਰਤ ਦਾ ਫਰਮਾਨ ਇੱਕ ਯਹੂਦੀ ਆਖਦਾ ਇਹ ਹੈ ਗਲਤ ਬਿਆਨ ਕਿਉਂ ਪੈਰਾਂ ਦੀ ਰਾਤ ਵਿੱਚ ਸਾਲਾਂ ਦੀ ਗੁਜ਼ਰਾਨ ਮੇਰਾ ਦਿਲ ਨਹੀਂ ਮੰਨਦਾ ਮੰਨੇ ਪਿਆ ਜਹਾਨ ਤੇਰੇ ਬੂਹੇ ਤੇ ਆਉਣ ਦੀ ਚੱਸ ਆ ਗਈ ਸੁਣ ਕੇ ਮੇਰੀਆਂ ਤੈਨੂੰ ਵੀ ਦੁੱਖ ਹੋਇਆ ਪਰ ਅੱਜ ਦੁਖੜੇ ਸੁਣਾਉਣ ਦੀ ਚੱਸ ਆ ਗਈ ਦੁਬਾਰਾ ਜੀ ਤੇਰੇ ਪਾਕ ਦਰਬਾਰ ਦੀ ਤੇਰੇ ਪਾਕ ਦਰਬਾਰ ਦੀ ਕਸਮ ਮੈਨੂੰ ਤੇਰੇ ਬੂਹੇ ਤੇ ਆਉਣ ਦੀ ਚੱਸ ਆ ਗਈ ਕੀ ਬਾਤ ਸੁਣ ਕੇ ਮੇਰੀਆਂ ਤੈਨੂੰ ਵੀ ਦੁੱਖ ਹੋਇਆ ਅੱਜ ਦੁਖੜੇ ਸੁਣਾਉਣ ਦੀ ਚੱਸ ਆ ਗਈ ਸੁਭਾਨ ਅੱਲਾਹ ਮੇਰੇ ਜੇ ਕਮੀਨੇ ਦੇ ਨਾਲ ਲਾ ਕੇ ਤੈਨੂੰ ਤੋੜ ਨਿਭਾਉਣ ਦੀ ਚੱਸ ਆ ਗਈ ਅਸਗਰ ਰੁੱਸਿਆ ਸੀ ਮਾਹੀ ਮੁੱਦਤਾਂ ਦਾ ਪਰ ਅੱਜ ਯਾਰ ਮਨਾਉਣ ਦੀ ਚੱਸ ਆ ਗਈ ਸ਼ਹਿਰਾਂ ਦਾ ਸ਼ਹਿਰ ਹਾਂ ਪੀਤੀ ਅੱਗੇ ਵੀ ਹੋਵੇਗੀ ਲੱਖ ਵਾਰੀ ਕਦੀ ਮੁਰਸ਼ਿਦ ਦੀਆਂ ਨਜ਼ਰਾਂ ਚੋਂ ਪੀ ਕੇ ਵੇ ਉੱਠ ਇਸ਼ਕ ਦੀ ਚੱਕੀ ਦੇ ਵਿੱਚ ਪਾ ਕੇ ਆਪਣੀ ਹਸਤੀ ਦੇ ਦਾਣੇ ਤੋਂ ਪੀ ਕੇ ਵੇ ਸ਼ਿਕਵਾ ਛੱਡ ਫਰਿਆਦ ਨੂੰ ਕਰੀ ਨਾ ਤੂੰ ਜਰਾ ਭੈੜਿਆਂ ਜਾਂ ਬੁੱਲਾਂ ਨੂੰ ਸੀ ਕੇ ਵੇ ਅਸਗਰ ਮਰਨ ਤੋਂ ਪਹਿਲੇ ਜੇ ਮੌਤ ਆਵੀ ਫਿਰ ਜੀਣ ਤੋਂ ਪਹਿਲੇ ਵੀ ਜੀ ਕੇ ਵੇ ਜੀਣ ਤੋਂ ਪਹਿਲੇ ਵੀ ਜੀ ਕੇ ਵੇ ਯਾਨੀ ਜ਼ਮਾਨਾ ਰੂਹਾਂ ਦੇ ਵਿੱਚ ਪੰਜਾਬੀ ਨੂੰ ਪ੍ਰੋਗਰਾਮ ਕਰਨ ਦਾ ਮਕਸਦ ਵੀ ਸਾਡਾ ਇਹ ਆ ਕਿ ਇੱਕ ਤਾਂ ਮੂੰਹ ਬੋਲੀ ਸਾਡੀ ਜ਼ਬਾਨ ਹੈ ਮਾਂ ਬੋਲੀ ਸਾਡੀ ਜ਼ਬਾਨ ਹੈ ਬਚਪਨ ਦੇ ਵਿੱਚ ਅਸੀਂ ਸੁਣਦੇ ਆਏ ਆ ਤੇ ਅੱਜ ਕੱਲ ਅਸਲ ਤੇ ਸਾਨੂੰ ਸਮਝ ਜਿਹੜੀ ਹੈ ਨਾ ਸਮਝ ਇਹ ਵੀ ਬਾਬਾ ਜੀ ਘੱਟ ਹੀ ਉਰਦੂ ਚ ਸਮਝ ਆਉਂਦੀ ਦੀਆਂ ਕਿਆ ਬਾਤਾਂ ਨੇ ਸਾਡੇ ਔਰ ਕਾਫੀ ਸਾਡੀ ਆਬਾਦੀ ਜਿਹੜੀ ਪੰਜਾਬੀ ਬੋਲਣ ਵਾਲੇ ਨੇ ਸਾਡਾ ਚੜ੍ਹਦਾ ਪੰਜਾਬ ਜਿਹੜਾ ਜੁਦਾ ਹੋ ਗਿਆ ਇੰਡੀਆ ਦੇ ਵਿੱਚ ਸਾਡੇ ਆਪਣਾ ਸਿੱਖ ਨੇ ਉਹ ਪੰਜਾਬੀ ਬੜੀ ਪੁਰਾਣੀ ਪੰਜਾਬੀ ਬੋਲਦੇ ਨੇ ਉਹਨਾਂ ਦੀ ਪੰਜਾਬੀ ਜਿਹੜੀ ਹੈ ਉਸੇ ਨੂੰ ਕਹਿੰਦੇ ਆ ਢੀਠ ਪੰਜਾਬੀ ਢੀਠ ਕਿਉਂ ਜੀ ਭਾਈ ਜੀ ਢੀਠ ਪੰਜਾਬੀ ਬੋਲਦੇ ਨੇ ਉਹ ਨਹੀਂ ਛੱਡੇ ਲੇਕਿਨ ਸਾਡੇ ਘਰਾਂ ਦੇ ਵਿੱਚ ਅਮੂਮਨ ਤੁਸੀਂ ਦੇਖਿਆ ਹੈ ਕਿ ਉਰਦੂ ਸਾਡੀ ਹੈ ਬਿਲਕੁਲ ਕੌਮੀ ਜ਼ਬਾਨ ਹੈ ਛੱਡਣੀ ਨਹੀਂ ਚਾਹੀਦੀ ਲੇਕਿਨ ਮਾਵਾਂ ਵੀ ਜਿਹੜੀਆਂ ਨੇ ਨਾ ਅੱਗੇ ਪਿੱਛੇ ਪੰਜਾਬੀ ਬੋਲਦੀਆਂ ਨੇ ਤੇ ਬੱਚਿਆਂ ਦੇ ਨਾਲ ਕੌਮੀ ਜ਼ਬਾਨ ਹੈ ਬੇਸ਼ੱਕ ਲੇਕਿਨ ਜਿਹੜਾ ਪੰਜਾਬੀ ਦੇ ਵਿੱਚ ਤੁਸੀਂ ਪੈਗਾਮ ਜਾਂ ਕੋਈ ਮੈਸੇਜ ਦੇ ਸਕਦੇ ਹੋ ਨਾ ਪੰਜਾਬੀ ਦੇ ਵਿੱਚ ਮੈਸੇਜ ਦੇ ਸਕਦੇ ਹੋ ਉਹ ਬੜਾ ਇੱਕ ਖੂਬਸੂਰਤ ਅੰਦਾਜ਼ ਦੇ ਨਾਲ ਤੁਸੀਂ ਪੰਜਾਬੀ ਦੇ ਵਿੱਚ ਮੈਸੇਜ ਜਿਹੜਾ ਪੈਗਾਮ ਦੇ ਸਕਦੇ ਹੋ
ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਸਾਨ ਜ਼ਬਾਨ ਦੇ ਵਿੱਚ ਪੰਜਾਬੀ ਜਿਹੜੀ ਸਾਡੀ ਮਾਦਰੀ ਜ਼ਬਾਨ ਹੈ ਉਹਦੇ ਵਿੱਚ ਅਸੀਂ ਮਤਲਬ ਕਿ ਸਾਡੀ ਆਉਣ ਵਾਲੀ ਨਸਲ ਨੂੰ ਵੀ ਜਾਂ ਸਾਡੀ ਆਵਾਮ ਇਸ ਖਿੱਤੇ ਦੀ ਯਾਨੀ ਕਿ ਲਹਿੰਦੇ ਪੰਜਾਬ ਦੀ, ਇਹਨੂੰ ਕਹਿੰਦੇ ਨੇ ਲਹਿੰਦਾ ਪੰਜਾਬ, ਤੇ ਇੰਡੀਆ ਦੇ ਵਿੱਚ ਪੰਜਾਬ ਹੈ ਨਾ ਜਿਹੜਾ ਉਹਨੂੰ ਕਹਿੰਦੇ ਨੇ ਚੜ੍ਹਦਾ ਪੰਜਾਬ। ਪੰਜਾਬੀ ਦੇ ਵਿੱਚ ਅਗਰ ਅਸੀਂ ਸਮਝਾਈਏ ਨਾ, ਸਾਡੇ ਉਲਮਾ ਕਰਾਮ ਪੰਜਾਬੀ ਦੇ ਵਿੱਚ ਸਮਝਾਵਣ, ਤੇ ਮੇਰਾ ਖਿਆਲ ਹੈ ਕਿ ਉਹ ਕਿਉਂ ਜੀ ਬਜ਼ੁਰਗੋ ਕੀ ਖਿਆਲ ਹੈ, ਮੈਂ ਗਲਤ ਤਾਂ ਨਹੀਂ ਕਿਹਾ? ਸਮਝ ਆ ਜਾਂਦੀ, ਸਾਰੀ ਸਮਝ ਆ ਜਾਂਦੀ। ਇੱਕ ਤਾਂ ਨਾਲ ਇਹਦੇ ਚ ਮਠਾਸ ਹੀ ਕੁਦਰਤੀ ਬੜੀ ਹੈ, ਇਹਦੇ ਚਾਸ਼ਨੀ ਬੜੀ ਹੈ, ਇਹਦੇ ਚ ਮਠਾਸ ਬੜੀ ਹੈ, ਤੇ ਬੰਦਾ ਆਸਾਨ ਲਫ਼ਜ਼ਾਂ ਦੇ ਨਾਲ ਸਮਝ ਜਾਂਦਾ ਹੈ। ਤੇ ਸਾਨੂੰ ਤੁਸੀਂ ਜਨਾਬ ਪੰਜਾਬੀ ਦੇ ਸ਼ੇਰ ਜਿਹੜੇ ਗਲਬਨ ਕੋਲ ਅਸਗਰ ਹੋਏ ਨੇ, ਇਹ ਅਸਗਰ ਸਾਹਿਬ ਦੇ ਬਾਰੇ ਚ ਕੁਝ ਜਾਣਦੇ ਕੌਣ ਨੇ, ਕਿੱਥੋਂ ਨੇ? ਲੈਲਪੁਰ ਦੇ ਨੇ, ਤੇ ਕਿਤਾਬ ਦਾ ਨਾਮ ਹੈ। ਅੱਛਾ, ਉਹ ਲੈਲਪੁਰ ਤੋਂ ਦੇਖੋ ਨਾ ਜੀ, ਲੈਲਪੁਰ ਅੱਜ ਕੱਲ ਜਿਹਨੂੰ ਫੈਸਲਾਬਾਦ ਕਹਿੰਦੇ, ਤੇ ਫੈਸਲਾਬਾਦ ਤੋਂ ਲੈਲਪੁਰ ਤੋਂ ਫੈਸਲਾਬਾਦ ਬਣ ਗਿਆ। ਅੱਛਾ, ਉੱਥੋਂ ਦੇ ਸਾਨੇ ਉਹਨਾਂ ਲਿਖਿਆ ਹੈ, ਤੇ ਕਿਤਾਬ ਉਹਨਾਂ ਲਿਖੀ ਹੈ, ਤੇ ਕਿਤਾਬ ਦਾ ਨਾਮ ਲਿਖਿਆ ਹੈ ਸੁੱਚੇ ਮੋਤੀ। ਲੋ ਸੁੱਚੇ ਮੋਤੀ, ਦੇਖੋ ਨਾ ਪੰਜਾਬੀ ਦੀ ਕਿਤਾਬ ਹੈ, ਸੁੱਚੇ ਯਾਨੀ ਕਿ ਸੁੱਚੇ ਤੇ ਸੱਚੇ, ਸੁੱਚੇ, ਕੋਈ ਉਹਦੇ ਖੋਟ ਨਹੀਂ। ਹਾਂ ਬੇਸ਼ੱਕ, ਕਈ ਵੀ ਉਹਦੇ ਖੋਟ ਨਹੀਂ। ਉਹਨਾਂ ਦੇ ਕੋਈ ਅਗਰ ਸਾਨੂੰ ਕੋਈ ਹੋਰ ਕਲਾਮ ਤੁਹਾਨੂੰ ਆਉਂਦਾ, ਉਹ ਫਰਮਾਉਂਦੇ ਨੇ, ਉਹ ਤਾਂ ਸੂਲੀ ਤੇ ਚੜ ਕੇ ਵੀ ਵੇਖ ਲੈਂਦੇ, ਪੈ ਜਾਂਦਾ ਜਿਹਨੂੰ ਦੀਦਾਰ ਦਾ ਚਸ। ਵਾਹ, ਸੂਲੀ ਤੇ ਚੜ ਕੇ, ਸੂਲੀ ਤੇ ਚੜ ਕੇ ਵੀ ਵੇਖ ਲੈਂਦੇ। ਇਹ ਗੱਲ ਮਾਰਫਤ ਅਗਰ ਅਸੀਂ ਲੈ ਜੀ ਨਾ, ਖੁਬੈਬ ਬਿਨ ਅਦੀ ਰਜ਼ੀ ਅੱਲਾਹ ਤਾਲਾ ਨੂੰ, ਮੇਰੇ ਨਬੀ ਦਾ ਸੁਹਾਬੀ ਹੋਇਆ ਜ਼ੁਬੈਰ ਤੇ ਹਜ਼ਰਤ, ਦੇਖੋ ਬੇਸ਼ੁਮਾਰ ਵਾਕਿਆ, ਮੇਰੇ ਨਬੀ ਦੇ ਐਸੇ ਸੁਹਾਬਾ ਸਨ ਜਿਨ੍ਹਾਂ ਜਾਨਾਂ ਕੁਰਬਾਨ ਕਰ ਛੱਡੀਆਂ। ਅੱਜ ਤੱਕ ਮੈਂ ਇੱਥੇ ਤੁਹਾਡੀ ਗੱਲ ਨੂੰ ਅੱਗੇ ਲਿਜਾਂਗਾ, ਸੁਣਨਾ ਹੀ ਤੁਹਾਡੇ ਕੋਲ ਜ਼ਰੂਰ ਹੈ। ਅੱਜ ਤੱਕ ਇਹ ਖੁਸ਼ਬੂਆਂ ਪਈਆਂ ਆਉਂਦੀਆਂ ਨੇ ਮਾਸ਼ਾਅੱਲਾ, ਜਿਹੜੀਆਂ ਮਹਿਕਾਂ ਆਕਾ ਖਿਲਾਰ ਗਏ ਨੇ। ਸੁਭਾਨ ਜੀ ਭਾਈ ਜੀ, ਬੇਸ਼ੱਕ ਜਿਹੜੀਆਂ ਮਹਿਕਾਂ ਆਕਾ ਖਿਲਾਰ ਗਏ ਨੇ, ਉਹਦੇ ਨਾਂ ਤੋਂ ਉਹਦੇ ਦੀਵਾਨੇ ਮਾਲੋ ਜ਼ਰ ਕੀ ਜਾਨਾ ਵਾਰ ਗਏ ਨੇ, ਮਾਲੋ ਜ਼ਰ ਕੀ ਜਾਨਾ ਵੀ ਵਾਰ ਗਏ ਨੇ। ਤੇ ਕਸਮ ਰੱਬ ਦੀ ਇੰਜ ਪਿਆ ਲੱਗਦਾ ਜਿਵੇਂ ਲੰਘ ਕੇ ਉਹਨੇ ਸਰਕਾਰ ਗਏ ਨੇ, ਜਿਵੇਂ ਲੰਘ ਕੇ ਸਰਕਾਰ ਗਏ। ਤੇ ਸਰਕਾਰ ਦੇ ਜਿਹੜੇ ਸੀ ਨਾ ਜਾਨਾਂ ਵਾਰਨ ਵਾਲੇ, ਜੀ ਆਸਾ ਭਾਈ ਇਧਰ ਜੀ ਆਪਣਾ ਇਧਰ ਵੀ ਦਿਖਾਣਾ ਮਨਜ਼ੂਰ ਭਾਈ, ਸਾਡੇ ਬੜੇ ਦੂਰੋਂ ਪ੍ਰਾਹੁਣੇ ਆਉਂਦੇ ਨੇ, ਮੁਹੱਬਤ ਵਾਲੇ, ਅਕੀਦਤ ਵਾਲੇ, ਤੇ ਇਹ ਯਾਦਾਂ ਇਨਸਾਨ ਦੀਆਂ ਹੁੰਦੀਆਂ ਨੇ, ਤੇ ਸਾਡੇ ਪ੍ਰਾਹੁਣੇ ਨੇ ਜੀ। ਅੱਛਾ, ਜਾਨਾਂ ਵਾਰ ਗਏ ਨੇ, ਤੇ ਨਬੀ ਦੇ ਜਿਹੜੇ ਸੀ ਸਾਡੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਆਸ਼ਿਕ ਸਨ, ਸੁਹਾਬਾ ਜਿਹੜੇ ਨੇ, ਉਹਨਾਂ ਦੇ ਯਕੀਨ ਕਰੋ ਇਸ਼ਕ ਦੀਆਂ ਦਾਸਤਾਨਾਂ ਅਗਰ ਸੁਣਾਵਣ ਲੱਗਣ ਨਾ ਸਾਡੇ ਮਿੰਬਰ ਤੇ ਬੈਠ ਕੇ, ਤੇ ਮੈਂ ਕਹਾਂਗਾ ਕਿ ਤੁਸੀਂ ਥੋਕ ਦੀਆਂ ਦੁਕਾਨਾਂ ਛੱਡ ਕੇ ਤੇ ਪਰਚੂਨ ਤੇ ਜਾਣ ਦੀ ਜ਼ਰੂਰਤ ਹੀ ਕੋਈ ਨਹੀਂ। ਬਿਲਕੁਲ ਬੇਸ਼ੱਕ, ਇਸ਼ਕ ਦੇ ਨਾਲ ਦਾਸਤਾਨਾਂ ਸੁਹਾਬਾ ਕਰਾਮ ਦੀਆਂ ਭਰੀਆਂ ਪਈਆਂ ਜੀ। ਇਹ ਜਿਹੜਾ ਸੂਲੀ ਦਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ ਨਾ, ਤੇ ਮੇਰੀ ਨਜ਼ਰ ਜਿਹੜੀ ਦਿਮਾਗੀ ਨਜ਼ਰ ਫੌਰਨ ਗਈ ਹੈ ਮੱਕੇ ਮਦੀਨੇ। ਬੇਸ਼ੱਕ, ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ, ਬਾਬਾ ਜੀ ਹਾਜੀ ਸਾਹਿਬ ਨੇ ਵੇਖੀ, ਹਾਜੀ ਸਾਹਿਬ ਤੁਸੀਂ ਮਸਜਿਦ ਵੇਖੀ ਨਾ, ਆਇਸ਼ਾ ਮਸਜਿਦ, ਜਿੱਥੋਂ ਹਾਜੀ ਜਾ ਕੇ ਤੇ ਜਾਂ ਉਮਰੇ ਕਰਨ ਵਾਲੇ ਜਾ ਕੇ ਇਹਿਰਾਮ ਬਣਦੇ ਨੇ, ਤੇ ਮੱਕੇ ਦੀ ਜਿਹੜੀ ਹਦੂਦ ਤੋਂ ਬਾਹਰ ਜਾ ਕੇ, ਹਦੂਦ ਹਰਮ ਤੋਂ, ਤੇ ਇਹਿਰਾਮ ਬਣ ਕੇ ਉਮਰਾ ਕਰਨ ਵਾਸਤੇ ਆਉਂਦੇ ਨਾ, ਉਹਨੂੰ ਕਹਿੰਦੇ ਨੇ ਵਾਦੀ ਤਨਾਈਮ। ਵਾਦੀ ਤਨਾਈਮ, ਵਾਦੀ ਤਨਾਈਮ ਦੇ ਵਿੱਚ ਖੁਬੈਬ ਬਿਨ ਅਦੀ ਰਜ਼ੀ ਅੱਲਾਹ ਤਾਲਾ ਨੂੰ ਸੂਰੀ ਤੇ ਜੋ ਚੜੇ ਨੇ ਨਾ, ਯਕੀਨ ਕਰੋ ਕਿ ਉਹਨਾਂ ਦਾ ਅਗਰ ਵਾਕਿਆ ਮੈਂ ਇੱਥੇ ਬਿਆਨ ਕਰਾਂ ਤੇ ਸਾਨੂੰ ਵਕਤ ਬੜਾ ਚਾਹੀਦਾ ਹੈ। ਮੁਸ਼ਰਿਕੀਨ ਮੱਕਾ ਨੇ, ਕਾਫਰਾਂ ਨੇ ਆਪ ਨੂੰ ਸੂਲੀ ਤੇ ਟੰਗ ਕੇ ਕਦੀ ਆਪ ਦਾ ਕੰਨ ਜਿਹੜਾ ਵੱਢਿਆ, ਕਦੀ ਅੱਖ ਕੱਢੀ, ਕਦੀ ਜ਼ਬਾਨ, ਕਦੀ ਹੱਥ, ਕਦੀ, ਯਕੀਨ ਕਰੋ। ਔਰ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਵਧੀਆ ਇਸ਼ਕੋ ਮੁਹੱਬਤ ਦੀਆਂ ਗੱਲਾਂ ਕਰੀਏ ਨਾ, ਤੇ ਈਮਾਨ ਮਜ਼ਬੂਤ ਹੁੰਦਾ, ਮਜ਼ਬੂਤ ਹੁੰਦਾ। ਉਹ ਫਰਮਾਉਂਦੇ ਨੇ, ਉਹ ਤਾਂ ਸੂਲੀ ਤੇ ਚੜ ਕੇ ਵੀ ਵੇਖ ਲੈਂਦੇ, ਪੈ ਜਾਂਦਾ ਜਿਹਨੂੰ ਦੀਦਾਰ ਦਾ ਚਸ। ਅੱਲਾਹ, ਪੈ ਜਾਂਦਾ ਜਿਹਨੂੰ ਦੀਦਾਰ ਦਾ ਚਸ, ਦੀਦਾਰ ਦਾ ਚਸ ਪਿਆ ਹੈ ਨਾ। ਵੇਖੋ ਅੱਗੇ, ਜਿਨਸ ਦੇ ਨਾਲ ਪਿਆਰ ਕਰਦੀ ਅਜ਼ਾਜ਼ੀਲ ਨੂੰ ਲੈ ਗਿਆ ਨਾਰ ਦਾ ਚਸ। ਵਾਹ, ਬੁੱਲ ਫੁੱਲਾਂ ਵਿੱਚੋਂ ਕੁਝ ਨਹੀਂ ਕੱਢ ਲੈਂਦੀ। ਅਜ਼ਾਜ਼ੀਲ ਨੂੰ, ਸ਼ੈਤਾਨ ਨੂੰ ਨਾ, ਉਹਨੂੰ ਹੈ ਵੀ ਨਾਰੀ ਹੈ ਨਾ, ਅੱਗ ਦਾ ਬਣਿਆ, ਨਾਰ ਦਾ ਚਸ, ਉਹਨੂੰ ਮਤਲਬ ਕਿ ਨਾਰ ਦਾ ਚਸ ਸੀ, ਅੱਗ ਦਾ ਸੀ, ਉਹਨੂੰ ਉਧਰ ਲੈ ਬੁੱਲ ਫੁੱਲਾਂ ਵਿੱਚੋਂ ਕੁਝ ਨਹੀਂ ਕੱਢ ਲੈਂਦੀ। ਵੇਖੋ ਕਿੰਨਾ ਉਸ ਨੂੰ ਪਿਆਰ ਦਾ ਚਸ, ਅਸਗਰ ਮਰਨ ਤੋਂ ਬਾਅਦ ਵੀ ਨਹੀਂ ਹਟਦਾ, ਪੈ ਜਾਂਦਾ ਜਿਹਨੂੰ ਦੀਦਾਰ ਦਾ ਚਸ। ਓਏ ਕੀ ਬਾਤ, ਕੀ ਬਾਤ, ਕੀ ਬਾਤ ਜੀ। ਇਹ ਅਸਗਰ ਸਾਹਿਬ ਨੇ ਜਿਹੜਾ ਸ਼ੇਰ ਲਿਖਿਆ ਹੈ, ਮੁਹੱਬਤ ਚ ਇਜ਼ਾਫਾ ਕੀਤਾ। ਆਹੇ ਐਨ ਇਸ਼ਕ ਦੇ ਹੋਣ ਸ਼ਗਿਰਦੇ ਆਸ਼ਿਕ, ਸਾਦਿਕ ਭਾਈ। ਹਾਂ ਬਿਲਕੁਲ, ਆਸ਼ਕਾਂ ਦੀ ਗੱਲ ਹੈ। ਆਹੇ ਐਨ ਇਸ਼ਕ ਦੇ ਹੋਣ ਸ਼ਗਿਰਦ ਆਸ਼ਿਕ, ਤੇ ਇਸ਼ਕ ਆਸ਼ਕਾਂ ਦਾ ਉਸਤਾਦ ਹੁੰਦਾ। ਜਿਹੜਾ ਆਸ਼ਿਕ ਹੁੰਦਾ ਨਾ, ਉਹਦਾ ਉਸਤਾਦ ਜਾਂ ਯੂਨੀਵਰਸਿਟੀ ਕੋਈ ਨਹੀਂ ਹੁੰਦੀ। ਇਸ਼ਕ ਆਸ਼ਕਾਂ ਦਾ ਉਸਤਾਦ ਹੁੰਦਾ, ਤੇ ਸੂਲੀ ਚੜ੍ਹਦਿਆਂ ਵੀ ਯਾਦੋਂ ਭੁੱਲਦਾ ਨਹੀਂ। ਬੇਸ਼ੱਕ, 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 ਸੂਲੀ ਚੜ੍ਹਦਿਆਂ ਵੀ ਯਾਦੋਂ ਭੁੱਲਦਾ ਨਹੀਂ। ਜਿਹਨੂੰ ਸਬਕ ਇਸ਼ਕ ਦਾ ਯਾਦ ਹੁੰਦਾ, ਤੇ ਮੁਲਕ ਇਸ਼ਕ ਅੰਦਰ ਆਸ਼ਕ ਰਹਿਣ ਵਾਲਾ। ਬਿਲਕੁਲ, ਉਹਨੂੰ ਆਸ਼ਕ ਦਾ ਜਿਹੜਾ ਮੁਲਕ ਵੀ ਦੱਸਾਂ ਮੈਂ, ਮੁਲਕ ਇਸ਼ਕ ਅੰਦਰ ਆਸ਼ਕ ਰਹਿਣ ਵਾਲਾ, ਫਿਕਰ ਫਾਕੇ ਤੋਂ ਹਰਦਮ ਆਜ਼ਾਦ ਹੁੰਦਾ। ਇਹ ਨਹੀਂ ਕਿ ਉਹਦੇ ਕੋਲ ਦੁਪਹਿਰ ਦਾ ਖਾਣਾ ਹੈ, ਇਹ ਖਾ ਲਿਆ ਤੇ ਸ਼ਾਮ ਦਾ ਹੁਣ ਮੈਨੂੰ ਮਿਲੇਗਾ।
ਉਹ ਜਨਾਬ ਉਹਦੇ ਪਿੱਛੇ ਹੀ ਖਾਣੇ ਨੇ ਫਿਕਰ ਖਾਕੇ ਤੋਂ ਹਰਦਮ ਆਜ਼ਾਦ ਹੁੰਦਾ ਤੇ ਸਾਈਆਂ ਇਸ਼ਕ ਦੀ ਨਿੰਦਿਆ ਕਰਨ ਵਾਲਾ ਬੇਨਸੀਬ ਹੁੰਦਾ ਬੇਮੁਰਾਦ ਹੁੰਦਾ इश्क ਜਿਹੜਾ ਨਾ जिस जगह ਤੇ देखो ना ताजदारे गोलड़ा शरीफ आपने फरमा दिया जिस दिल अंदर इश्क नहीं रचिया ते कुत्ते उसदी चंगे ते मालिक दे घर राखी करदे साबर भुखे नंगे